ਵਾਹਿਗੁਰੂ जी का खालसा वाहिगुरू जी की फतेह। अमरीका ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku, ਸ਼ਾਵਾ ਟੀਵੀ, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਟੈਕਸਾਸ ਦੇ ਵਿੱਚ ਖਾਸ ਤੌਰ ਤੇ ਹਿਊਸਟਨ ਦੇ ਇਲਾਕੇ ਦੇ ਵਿੱਚ ਕਾਫੀ ਵੱਡਾ ਤੂਫਾਨ ਹਾਰਵੀ ਆਇਆ ਸੀ ਤੇ ਉਹਦੇ ਨਾਲ ਹੁਣ ਤੱਕ ਵੀ ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਚੱਲ ਰਹੀ ਹੈ। ਜਿਹੜੇ ਹਜ਼ਾਰਾਂ ਲੋਕ ਬੇਘਰ ਹੋਏ ਨੇ ਉਹਨਾਂ ਦੀ ਮਦਦ ਦੇ ਲਈ ਦੂਰ ਦੁਰਾਡਿਓਂ ਅਮਰੀਕਾ ਦੇ ਵਿੱਚੋਂ ਉੱਥੇ ਜਿਹੜੇ ਰਿਲੀਫ ਐਫਰਟਸ ਨੇ ਉਹ ਕੀਤੇ ਜਾ ਰਹੇ ਨੇ ਉਹਨਾਂ ਦੀ ਮਦਦ ਦੇ ਲਈ। ਇਸੇ ਦੇ ਵਿੱਚ ਸਿੱਖਾਂ ਵੱਲੋਂ ਜਿਹੜਾ ਰਿਲੀਫ ਐਫਰਟ ਉੱਥੇ ਸ਼ੁਰੂ ਕੀਤਾ ਗਿਆ ਸੀ ਉਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਯੂਨਾਈਟਿਡ ਸਿੱਖ ਜਥੇਬੰਦੀ ਵੱਲੋਂ ਉੱਥੇ ਆਪਣਾ ਹਿਊਸਟਨ ਦੇ ਵਿੱਚ ਕੈਂਪ ਸਥਾਪਿਤ ਕੀਤਾ ਗਿਆ ਸੀ ਮੇਨ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਉੱਥੋਂ ਉਹਨਾਂ ਨੇ ਜਿਹੜਾ ਰਿਲੀਫ ਐਫਰਟ ਸੀਗਾ ਪੀੜਤਾਂ ਦੇ ਲਈ ਉਹ ਜਾਰੀ ਰੱਖਿਆ ਤੇ ਅੱਜ ਵੀ ਉਹ ਚੱਲ ਰਿਹਾ। ਇਸੇ ਦੇ ਵਿੱਚ ਜਿਹੜੇ ਉਹਨਾਂ ਦੇ ਲਈ ਕੁਝ ਲੋਕਾਂ ਨੇ, ਦਰਜਨਾਂ ਸਿੱਖਾਂ ਨੇ ਵੋਲੰਟੀਅਰ ਕੀਤਾ, ਆਪਣਾ ਸਮਾਂ ਕੱਢਿਆ, ਉੱਥੇ ਗਏ, ਪੀੜਤਾਂ ਦੀ ਮਦਦ ਕੀਤੀ ਤੇ ਉਹਨਾਂ ਨਾਲ ਅੱਜ ਅਸੀਂ ਗੱਲ ਕਰਾਂਗੇ। ਸਾਡੇ ਨਾਲ ਅੱਜ ਫੋਨ ਲਾਈਨ ਤੇ ਗੁਰਦੁਆਰਾ ਸੱਚਾ ਮਾਰਗ ਸਾਹਿਬ ਸਿਆਟਲ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਹਰਸ਼ਿੰਦਰ ਸਿੰਘ, ਉਹ ਫੋਨ ਲਾਈਨ ਤੇ ਜੁੜ ਚੁੱਕੇ ਨੇ। ਇਹਨਾਂ ਵੱਲੋਂ ਪੀੜਤਾਂ ਦੀ ਮਦਦ, ਮਾਈਕ ਮਦਦ ਵੀ ਕੀਤੀ ਗਈ ਹੈ ਤੇ ਆਪ ਵੀ ਇਹ ਵੋਲੰਟੀਅਰ ਦੇ ਤੌਰ ਤੇ ਉੱਥੇ ਪਹੁੰਚੇ ਸੀ ਤੇ ਯੂਨਾਈਟਿਡ ਸਿੱਖਸ ਦੇ ਨਾਲ ਇਹਨਾਂ ਨੇ ਉੱਥੇ ਕੰਮ ਕੀਤਾ ਪਿਛਲੇ ਹਫ਼ਤੇ ਦੇ ਵਿੱਚ। ਸੋ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਇੱਕ ਸਿੱਖੀ ਦੇ ਵਿੱਚ, ਜਦੋਂ ਅਸੀਂ ਸੇਵਾ ਭਾਵਨਾ ਦੀ ਗੱਲ ਕਰਦੇ ਹਾਂ ਤਾਂ ਉਹ ਕਿਵੇਂ ਦਾ ਰਿਹਾ ਉਹਨਾਂ ਦਾ ਐਕਸਪੀਰੀਅੰਸ। ਹਾਂਜੀ ਹਰਸ਼ਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਆਪ ਜੀ ਦੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਸ਼ਿੰਦਰ ਸਿੰਘ ਜੀ, ਜਦੋਂ ਤੁਸੀਂ ਉੱਥੇ ਗਏ ਹੋ, ਮੈਂ ਤੁਹਾਡਾ ਐਕਸਪੀਰੀਅੰਸ ਹੀ ਜਾਣਨਾ ਚਾਹੂੰਗਾ ਕਿ ਕਿਵੇਂ ਦਾ ਮਹਿਸੂਸ ਹੋਇਆ ਇੱਕ ਸਿੱਖ ਹੋਣ ਦੇ ਨਾਤੇ। ਜਦੋਂ ਅਸੀਂ ਸਿੱਖੀ ਫਲਸਫੇ ਦੀ ਗੱਲ ਕਰਦੇ ਹਾਂ, ਸੇਵਾ ਭਾਵਨਾ ਦੀ ਗੱਲ ਕਰਦੇ ਹਾਂ, ਤਾਂ ਸਰਬੱਤ ਦੇ ਭਲੇ ਦੀ ਮੰਗ ਅਸੀਂ ਦੋਵੇਂ ਵੇਲੇ ਦੀ ਅਰਦਾਸ ਦੇ ਵਿੱਚ ਮੰਗਦੇ ਹਾਂ। ਜਦੋਂ ਇੱਦਾਂ ਦੀ ਕੋਈ ਆਫਤ ਆਉਂਦੀ ਹੈ ਤਾਂ ਸਿੱਖ ਜਥੇਬੰਦੀਆਂ ਮੋਢੇ ਨਾਲ ਮੋਢਾ ਲਾ ਕੇ ਜਦੋਂ ਰਿਲੀਫ ਐਫਰਟਸ ਦੇ ਵਿੱਚ ਪੇਸ਼ਕਦਮੀ ਕਰਦੀਆਂ ਨੇ ਤਾਂ ਸਿੱਖ ਨੌਜਵਾਨ ਹੋਣ, ਬਜ਼ੁਰਗ ਹੋਣ, ਬੱਚੇ ਹੋਣ, ਉਹ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ, ਕੋਈ ਡੋਨੇਸ਼ਨਸ ਭੇਜਦਾ, ਕੋਈ ਟਾਈਮ ਕੱਢਦਾ, ਉੱਥੇ ਜਾ ਕੇ ਪਹੁੰਚਦੇ ਨੇ ਤੇ ਆਪਣਾ ਜਿਹੜਾ ਬਣਦਾ ਯੋਗਦਾਨ ਹੈ ਉਹ ਪਾਉਂਦੇ ਨੇ। ਸੋ ਤੁਸੀਂ ਵੀ ਉਹਦੇ 'ਚ ਆਪਣਾ ਬਣਦਾ ਯੋਗਦਾਨ ਪਾਇਆ। ਕਿਵੇਂ ਦਾ ਮਹਿਸੂਸ ਕੀਤਾ ਤੁਸੀਂ ਉੱਥੇ ਜਾ ਕੇ? ਉਸ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਕੀ ਮਹਿਸੂਸ ਹੋਇਆ? ਭਾਈ ਸਾਹਿਬ ਜੀ, ਅਸੀਂ ਇੱਥੋਂ ਗੁਰੂ ਦੀ ਬਖਸ਼ਿਸ਼ ਦੇ ਨਾਲ ਉਪਰਾਲਾ ਬਖਸ਼ਿਆ ਗੁਰੂ ਨੇ, ਜਿਹੜੇ ਦਿਨਾਂ ਦੇ ਵਿੱਚ ਟੀਵੀ ਤੇ ਦੇਖ ਰਹੇ ਤਾਂ ਕਿਤਨਾ ਨੁਕਸਾਨ ਹੋਇਆ ਹਿਊਸਟਨ ਦੇ ਵਿੱਚ, ਆਲੇ ਦੁਆਲੇ ਦੇ ਏਰੀਏ ਦੇ ਵਿੱਚ, ਤੇ ਅਸੀਂ ਇਹ ਫੀਲ ਕੀਤਾ ਵੀ ਸਾਨੂੰ ਉੱਥੇ ਜਾ ਕੇ ਦੇਖਣਾ ਚਾਹੀਦਾ ਹੈ ਤੇ ਕਿਹੜੀ ਚੀਜ਼ ਦੀ ਲੋੜ, ਦੀ ਮਦਦ ਦੀ ਲੋੜ ਹੈ ਤੇ ਕੀ ਚੀਜ਼ਾਂ ਮਤਲਬ ਜਾ ਕੇ ਉੱਥੇ ਅਸੀਂ ਉਹਨਾਂ ਨੂੰ ਪਹੁੰਚਾਈਏ। ਤੇ ਤਿੰਨ ਮੈਂਬਰੀ ਕਮੇਟੀ ਸਰਦਾਰ ਸਤਪਾਲ ਸਿੰਘ ਜੀ ਪੁਰੇਵਾਲ, ਦਾਸ ਹਰਚੰਦਰ ਸਿੰਘ ਤੇ ਭਾਈ ਬਲਵੰਤ ਸਿੰਘ ਜੀ, ਅਸੀਂ ਤਿੰਨ ਜਾਣੇ 2 ਸਤੰਬਰ ਨੂੰ ਪਹੁੰਚੇ ਹਾਂ ਜੀ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਦੇ ਵਿੱਚ, ਜਿੱਥੇ ਕਿ ਯੂਨਾਈਟਿਡ ਸਿੱਖ ਨੇ ਆਪਣਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀਗਾ। ਤੋ ਦੇਖਣ ਦੇ ਵਿੱਚ ਆਇਆ ਪਹਿਲੇ ਦਿਨ ਤੇ ਬਹੁਤ ਥੋੜਾ ਸਮਾਨ ਸੀ ਜੋ ਉੱਥੇ ਲੋਕ ਸੰਗਤਾਂ ਵੱਲੋਂ ਸੀ ਜਾਂ ਬਾਹਰੋਂ ਆ ਰਿਹਾ ਸੀ, ਤੇ ਹੌਲੀ ਹੌਲੀ ਦੂਸਰੇ ਦਿਨ ਹੋਰ ਬਹੁਤ ਸਮਾਨ ਆਇਆ ਜੀ। ਟਰੱਕਾਂ ਦੇ ਹਿਸਾਬ ਨਾਲ ਟਰੱਕ ਆਏ ਜੀ, ਸੈਕਰਾਮੈਂਟੋ ਤੋਂ 7 ਟਰੱਕ ਆਏ ਤੇ ਗੁਰਦੁਆਰਾ ਸੱਚਾ ਮਾਰਗ ਤੇ ਯੂਨਾਈਟਿਡ ਸਿੱਖ ਨੇਸ਼ਨ ਜੋ ਸਿਆਟਲ ਦੀ ਜਥੇਬੰਦੀ ਹੈ ਜੀ, ਯੂਨਾਈਟਿਡ ਸਿੱਖ ਦੇ ਨਾਲ ਰਲ ਕੇ ਅਸੀਂ ਵੀ ਉੱਥੋਂ ਉਪਰਾਲਾ ਕੀਤਾ। ਇੱਕ ਟਰੱਕ ਉੱਥੋਂ ਹੀ ਖਰੀਦ ਕੇ ਹਿਊਸਟਨ ਦੇ ਵਿੱਚੋਂ ਵੱਖ-ਵੱਖ ਘਰਾਂ ਦੇ ਵਿੱਚ, ਇਲਾਕਿਆਂ ਦੇ ਵਿੱਚ ਪਹੁੰਚਾਇਆ। ਸਕੂਲਾਂ ਦੇ ਵਿੱਚ ਵੀ ਪਹੁੰਚਾਇਆ, ਜਿੱਥੇ ਕਿ ਸਕੂਲਾਂ ਦੀ ਸਪਲਾਈ ਦੀ ਲੋੜ ਹੈ। ਸਕੂਲ ਸਾਰੇ ਫਲੱਡ ਹੋ ਗਏ ਹੁਣ ਸਿੱਧੋ ਏਰੀਏ ਦੇ ਵਿੱਚ, ਤੇ ਉਹ ਬੱਚਿਆਂ ਦੇ ਜਿਹੜਾ ਆਪਣਾ ਜਿਸ ਤਰ੍ਹਾਂ ਬੈਕਪੈਕ ਹੋਏ ਜਾਂ ਸਪਲਾਈਜ਼ ਹੋਈਆਂ ਸਕੂਲਾਂ ਦੀਆਂ, ਉਹ ਵੀ ਸਾਰੀਆਂ ਉਹਨਾਂ ਦੀਆਂ ਖਰਾਬ ਹੋ ਗਈਆਂ।
ਜੀ। ਸੋ ਵੱਖ-ਵੱਖ ਜਾ ਕੇ ਜਦ ਦੇਖਿਆ ਨਾ ਤੇ ਅਸੀਂ ਮਹਿਸੂਸ ਇਹ ਕੀਤਾ ਵੀ ਜਿਹੜੇ ਗਰੀਬ ਲੋਕ ਹੈ, ਜਿਹੜੇ ਕਿ ਲੋਅ ਲਾਈਨ ਏਰੀਆ ਵਿੱਚ ਲੋਅ ਇਨਕਮ ਵਾਲੇ ਹੈ ਜੀ, ਉਹਨਾਂ ਨੂੰ ਜ਼ਿਆਦਾ ਹੈਕ ਹੋਈ ਹੈ, ਪਰ ਉਹਨਾਂ ਤੱਕ ਜਿਹੜੀ ਸਹਾਇਤਾ ਵੀ ਹੌਲੀ-ਹੌਲੀ ਪਹੁੰਚ ਰਹੀ ਹੈ, ਕਿਉਂਕਿ ਜਿਹੜੇ ਵੱਡੇ ਸੈਂਟਰ ਹਨ ਲੋਕ ਜਿੱਥੇ ਉੱਥੇ ਪਹੁੰਚ ਸਕਦੇ ਸੀ ਉਹ ਪਹੁੰਚ ਗਏ ਆ ਤੇ ਕਈ ਉੱਥੇ ਪਹੁੰਚ ਵੀ ਨਹੀਂ ਸਕੇ, ਜਿਹੜੇ ਕਿ ਉਹਨਾਂ ਨੇ ਟਰਾਈ ਕੀਤੀ ਆਪਣੇ ਘਰਾਂ ਦੇ ਵਿੱਚ ਰਹੀਏ ਪਰ ਮੈਂਡੇਟਰੀ ਇਵੈਕੂਏਸ਼ਨ ਕਰਕੇ ਉਹਨਾਂ ਨੂੰ ਨਿਕਲਣਾ ਪਿਆ ਤੇ ਦੂਸਰੇ ਤੀਸਰੇ ਦਿਨ ਉਹ ਵਾਪਸ ਆ ਗਏ। ਸੋ ਜੋ ਅਸੀਂ ਉੱਥੇ ਦੇਖਿਆ ਜਿਹੜੇ ਕਿ ਜਿਸ ਤਰ੍ਹਾਂ ਕਿ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਸੀ ਜਿੱਥੋਂ ਕਿ ਮੇਨ ਉਹ ਪਹਿਲਾਂ ਸੀ, ਹੁਣ ਦੇ ਗੁਰਦੁਆਰਾ ਦੂਸਰਾ ਵੀ ਗ੍ਰੀਨ ਗੁਰਦੁਆਰਾ ਆ, ਸੈਂਟਰ ਗੁਰਦੁਆਰਾ ਆ, ਉਹਨਾਂ ਤਿੰਨਾਂ ਗੁਰਦੁਆਰਿਆਂ ਦੇ ਰਲ ਕੇ ਜੋ ਉੱਥੋਂ ਹੌਟ ਮੀਲ ਜਿਹੜੇ ਸੀ ਉਹ ਕਿਸੇ ਚੱਕ ਦੇ ਵਿੱਚੋਂ ਨਹੀਂ ਸੀ ਮਿਲ ਸਕਦਾ, ਠੰਡਾ ਹੀ ਮੀਲ ਮਿਲਦਾ ਸੀਗਾ। ਤੇ ਗੁਰਦੁਆਰੇ ਦੇ ਵਿੱਚ ਰੋਜ਼ ਤਕਰੀਬਨ 1000 ਤੋਂ 1500 ਹੌਟ ਮੀਲ ਡਿਲੀਵਰ ਕੀਤਾ ਜਾਂਦਾ ਸੀ ਕਿਸੇ ਖੇਤਰ ਨੂੰ, ਕਿਸੇ ਚਰਚ ਨੂੰ। ਅਸੀਂ ਜਦੋਂ ਗਏ ਅਸੀਂ ਵੀ 2 ਚਰਚਾਂ ਦੇ ਵਿੱਚ ਹੌਟ ਮੀਲ ਡਿਲੀਵਰ ਕੀਤਾ ਤੇ ਉੱਥੇ ਨਾਲ ਉਹਨਾਂ ਦੇ ਲੋਕਾਂ ਦੇ ਮਿਲ ਕੇ ਜਿਹੜੇ ਕਿ ਉਹ ਮੇਨ ਬੰਦੇ ਸਨ ਜਾਂ ਜਿਹਨਾਂ ਨੇ ਉਹ ਲੰਗਰ ਛਕਣਾ ਸੀ ਬੜੇ ਉਹ ਧੰਨਵਾਦ ਕਰਦੇ ਸਨ। ਸੋ ਇਸ ਤਰ੍ਹਾਂ ਦਾ ਜੋ ਅਸੀਂ ਲੋਕਾਂ ਦੇ ਨਾਲ ਮਿਲ ਕੇ ਉੱਥੇ ਜੋ ਐਕਸਪੀਰੀਅੰਸ ਹੋਇਆ ਜੀ ਉਹ ਸਾਨੂੰ ਪਤਾ ਲੱਗਾ ਕਿ ਅਸੀਂ ਤੇ ਚਲੋ ਥੋੜਾ ਹੀ ਕਰ ਰਹੇ ਹਾਂ, ਕਿਉਂਕਿ ਆਪਾਂ ਸਾਰੀ ਦੁਨੀਆ ਦਾ ਨਹੀਂ ਇੱਕ ਬੰਦਾ ਜਾਂ ਇੱਕ ਆਰਗੇਨਾਈਜੇਸ਼ਨ ਕਰ ਸਕਦੀ, ਪਰ ਜਿਤਨਾ ਵੀ ਅਸੀਂ ਵੱਧ ਤੋਂ ਵੱਧ ਕਰ ਸਕੀਏ ਲੋੜ ਮੁਤਾਬਕ, ਕਿਉਂਕਿ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸੰਦੇਸ਼ ਤੇ ਉਪਦੇਸ਼ ਇਹੀ ਦਿੱਤਾ ਹੈ ਕਿ ਲੋੜਵੰਦਾਂ ਦੀ ਜਾਂ ਦੁਖੀਆਂ ਦੀ ਉਸ ਵੇਲੇ ਜਿਹੜੀ ਲੋੜ ਪੂਰੀ ਕਰਨੀ ਇਹ ਸਾਡਾ ਫਰਜ਼ ਬਣਦਾ ਹੈ ਹਮੈਂਟੀ ਦੇ ਤੌਰ ਤੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਜਿੱਥੇ ਜਾਂਦਾ ਹੈ ਉੱਥੇ ਨਾਲ ਨਾਲ ਸਿੱਖਾਂ ਦੀ ਪਹਿਚਾਣ ਜੋ ਬਣਦੀ ਹੈ, ਕਿਉਂਕਿ ਇਹਦੇ ਵਿੱਚ ਇਹ 2 ਰਾਵਾਂ ਨਹੀਂ, ਕਿਉਂਕਿ ਅਸੀਂ ਕੋਈ ਇੱਕ ਸੰਸਥਾ ਨਹੀਂ ਕ੍ਰੈਡਿਟ ਲੈਂਦੀ ਕਿ ਸਾਡੇ ਸਿੱਖ ਪੰਥ ਨੂੰ ਕ੍ਰੈਡਿਟ ਜਾਂਦਾ ਜਦੋਂ ਆਪਾਂ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ। ਲੋਕਾਂ ਨੂੰ ਪਤਾ ਲੱਗਦਾ ਜਦੋਂ ਕਿਸੇ ਦੇ ਨਾਲ ਗੱਲਾਂ ਕਰਦੇ, ਉੱਥੇ ਪੈਸਟ ਦੇ ਨਾਲ ਗੱਲ ਹੋਈ ਕਾਫੀ ਦੇਰ ਲੰਮਾ ਦੇ ਅੱਧਾ ਘੰਟਾ ਪੌਣਾ ਘੰਟਾ ਸਾਡੇ ਨਾਲ ਲਗਾਇਆ, ਉਹਨੂੰ ਸਿੱਖੀ ਬਾਰੇ ਵਾਲਾ ਨਹੀਂ ਸੀ ਪਤਾ, ਜਦ ਉਹਨੂੰ ਦੱਸਿਆ ਤੇ ਬੜਾ ਹੈਰਾਨ ਹੋਇਆ, ਕਹਿੰਦਾ ਮੈਂ ਤਾਂ ਇਹ ਸਮਝਦਾ ਦਾ ਸੀ ਇਹ ਲੋਕ ਜਿਹੜੇ ਆ ਇਹ ਇੱਕ ਮੁਸਲਮਾਨ ਆ ਜਾਂ ਟੈਰਰਿਸਟ ਆ, ਪਰ ਜਦੋਂ ਉਹਨੇ ਸਾਰੀ ਉਹਨੂੰ ਆਪਣੇ ਸਿੱਖ ਧਰਮ ਬਾਰੇ ਦੱਸਿਆ ਤੇ ਉਹ ਕਹਿੰਦਾ ਵੀ ਇਹ ਤਾਂ ਵਾਲੀ ਗੱਲਾਂ ਸਾਡੀ ਕ੍ਰਿਸਚੈਨਿਟੀ ਦੇ ਨਾਲ ਹੀ ਰਲਦੀਆਂ ਜੀ। ਸੋ ਇਸ ਤਰ੍ਹਾਂ ਜਿਹੜੀ ਅਸੀਂ ਇੱਕ ਦਿਨ ਦੀ ਵਾਰਤਾਲਾਪ ਉੱਥੇ ਹੋਈ ਹੈ। ਦੂਸਰੇ ਦਿਨ ਅਸੀਂ ਗਏ ਕਿ ਏਰੀਆ ਜੋ ਹਿਸਪੈਨਿਕ ਕਮਿਊਨਿਟੀ ਜ਼ਿਆਦਾ ਰਹਿੰਦੀ ਸੀ ਜੀ, ਟਰੱਕ ਲੋਡ ਕਰਕੇ ਲੈ ਕੇ ਗਏ ਆ ਤੇ ਵੱਖ-ਵੱਖ ਘਰਾਂ ਦੇ ਵਿੱਚ ਵੰਡਿਆ, ਜਿੰਨੀ ਕਿਸੇ ਲੋੜ ਸੀ ਉਹਨਾਂ ਹੀ ਲੈਂਦਾ ਸੀ, ਇਹ ਨਹੀਂ ਵੀ ਕਿਚੋ ਹੋ ਗਿਆ ਸੀ ਇਹ ਲੈ ਜਾਈਏ ਜਾਂ ਵਾਧੂ ਸਮਾਨ ਰੱਖ ਲਈਏ ਜੀ। ਸੋ ਉੱਥੇ ਗਏ ਤੇ ਇੱਕ ਜੋ ਲੀਗ ਸਿਟੀ ਹੈ ਉਹ ਨਾਰਥ ਵੱਲ ਹੈ, ਹਿਊਸਟਨ ਦੇ ਤਕਰੀਬਨ ਗੁਰਦੁਆਰਾ ਸਾਹਿਬ ਤੋਂ 1.5 ਘੰਟਾ ਸਾਨੂੰ ਜਾਣ ਨੂੰ ਲੱਗਾ, ਸ਼ਾਮ ਨੂੰ ਸਾਨੂੰ 9 ਵਜ ਗਏ ਸੀ ਉੱਥੇ ਜੀ। ਤੇ ਉੱਥੇ ਜਦੋਂ ਪਹੁੰਚੇ ਤੇ ਕੁਦਰਤੀ ਜੋ ਉਸ ਸਿਟੀ ਦਾ ਕੌਂਸਲਮੈਨ ਆਇਆ ਹੋਇਆ ਸੀ ਤੇ ਇੱਕ ਉਹਦੀ ਲੋਕਲ ਰਿਪੋਰਟਰ ਵੀ ਕੁਦਰਤੀ ਆਈ ਸੀ ਤੇ ਉਸ ਦੇ ਨਾਲ ਅਸੀਂ ਗੱਲਬਾਤ ਕਰਦੇ ਰਹੇ, ਉਹਨਾਂ ਨਾਲ ਦੱਸਿਆ ਕਿ ਸਾਡਾ ਧਰਮ ਹੈ ਤੇ ਉਹ ਇੰਨੇ ਇੰਟਰਸਟਡ ਹੋਏ ਸਾਡੇ ਨਾਲ 1.5 ਘੰਟਾ। ਜਿਹੜੀ ਰਿਪੋਰਟਰ ਸੀ ਉਹ ਗੈਲਵਸਟਨ ਨਿਊਜ਼ ਦੀ ਰਿਪੋਰਟਰ ਸੀ ਤੇ ਲੱਗੀ ਦੇ ਗੱਲਾਂ ਬਾਤਾਂ ਕਰਨ ਨੂੰ ਕੱਲੇ ਦੇ ਨਾਲ ਉਹਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਆ ਜੀ। ਜਦ ਉਹਨਾਂ ਨੂੰ ਦੱਸਿਆ ਤੇ ਕੋਈ ਸਿਆਟਲ ਤੋਂ ਆਇਆ, ਕੋਈ ਬੋਸਟਨ ਤੋਂ, ਕੋਈ ਸ਼ਿਕਾਗੋ ਤੋਂ, ਕੋਈ ਨਿਊਯਾਰਕ ਤੋਂ, ਕੈਲੀਫੋਰਨੀਆ ਤੋਂ, LA ਤੋਂ, ਤੇ ਉਹ ਬੜੀ ਹੈਰਾਨ ਹੋਈ ਵੀ ਤੁਸੀਂ ਇੰਨੇ ਹਜ਼ਾਰਾਂ ਮੀਲ ਤੋਂ ਚੱਲ ਕੇ ਆ ਕੇ ਇੱਥੇ ਸੇਵਾ ਕਰਨ ਆ ਰਹੇ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਲੋਕਾਂ ਨੂੰ ਸਾਨੂੰ ਕਈ ਮਿਸ ਅੰਡਰਸਟੈਂਡਿੰਗ ਜਿਹੜੀਆਂ ਸਾਡੇ ਬਾਰੇ ਹੈਗੀਆਂ ਉਹ ਕਈ ਲੋਕਾਂ ਨੂੰ ਕਲੀਅਰ ਹੋ ਰਹੀਆਂ, ਜਿੰਨਾ ਚਿਰ ਉਹਨਾਂ ਕੋਲ ਆਪਣਾ ਮੈਸੇਜ ਨਹੀਂ ਜਾਂਦਾ ਜੀ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਆਪਣੀ ਪਹਿਚਾਣ ਨੂੰ ਜਿੱਥੇ ਕਿ ਸੇਵਾ ਕਰਦੇ ਹਾਂ ਨਾਲ ਨਾਲ ਸਾਡੀ ਪਹਿਚਾਣ ਵੀ ਬਣਦੀ ਹੈ ਗੁਰੂ ਨਾਨਕ ਜੀ ਦੀ ਬਖਸ਼ਿਸ਼ ਹੈ। ਸੋ ਤਾਂ ਕਿ ਜੋ ਸਾਡਾ ਉੱਥੇ ਜੋ ਗੁਰਦੁਆਰੇ ਦੇ ਵਿੱਚ ਦੇਖਿਆ ਜੋ ਬੱਚੇ ਉੱਥੇ ਲੋਕਲ ਬੱਚੇ ਆ ਨਾ ਜਿਹੜੇ 7-8 ਸਾਲ ਤੋਂ ਲਾ ਕੇ 15-16 ਸਾਲ ਦੇ ਬੱਚੇ ਸਵੇਰ ਨੂੰ ਆ ਜਾਂਦੇ ਸੀ 6-7 ਵਜੇ 8 ਵਜੇ ਲੇਟ ਤੋਂ ਲੇਟ ਗੁਰਦੁਆਰਾ ਸਾਹਿਬ ਪਹੁੰਚ ਜਾਂਦੇ ਸੀ ਕਿਉਂਕਿ ਸਮਾਨ ਉੱਥੇ ਬਹੁਤ ਪਹੁੰਚ ਰਿਹਾ ਸੀ ਸਾਰੇ ਪਾਸਿਆਂ ਤੋਂ ਜੀ। ਤੇ ਉਸ ਛੋਟੇ ਛੋਟੇ ਟਰੱਕਾਂ ਦੇ ਵਿੱਚ ਲੱਦ ਕੇ ਲੋਕਾਂ ਦੇ ਕਰੀਬ ਪਹੁੰਚਾਉਣਾ ਹੁੰਦਾ ਸੀ, ਸ਼ੈਲਟਰ ਦੇ ਵਿੱਚ ਪਹੁੰਚਾਉਣਾ ਹੁੰਦਾ ਸੀਗਾ।
ਉਹ ਸਵੇਰ ਦੇ 7-8 ਵਜੇ ਤੋਂ ਲਾ ਕੇ 9 ਵਜੇ ਰਾਤ ਦੇ ਕਹਿੰਦਾ ਅਸੀਂ ਤਾਂ ਚਲੋ ਬੱਚੇ ਜਿਹੜੇ ਸੀਗੇ ਸਾਰੇ ਅਡਲਟ ਸੀਗੇ ਉਹ ਲੱਗੇ ਹੁੰਦੇ ਸੀ। ਅੱਗੇ ਬੱਚਿਆਂ ਦਾ ਦੇਖੋ ਬੜੀ ਜਿਹਨੂੰ ਆਰਗੇਨਾਈਜ਼ ਕਰਕੇ ਉਹਨਾਂ ਨੇ ਕੱਲੀ ਚੀਜ਼, ਕਿਉਂਕਿ ਚੀਜ਼ਾਂ ਦਾ ਮਿਕਸ ਆਉਂਦੀਆਂ ਸੀ, ਉਹਨਾਂ ਸਾਰਿਆਂ ਨੂੰ ਰੀਆਰਗੇਨਾਈਜ਼ ਕਰਨਾ ਪੈਂਦਾ ਸੀ ਤੇ ਕਿੱਥੇ ਕਿੱਥੇ ਪਹੁੰਚਾਉਣਾ ਇਹ ਵੀ ਪਲਾਨ ਬਣਾਉਣਾ ਪੈਂਦਾ ਸੀ। ਬੱਚੇ ਬੜੀ ਸੇਵਾ ਕੀਤੀ ਤੇ ਨਾਲ ਸਾਡੇ ਉੱਥੋਂ ਲੋਕਲ ਸ਼ਹਿਰ ਡਿਪਟੀ ਸੰਦੀਪ ਸਿੰਘ ਧਾਰੀਵਾਲ, ਉਹ ਚੌਂਕੀ ਦਾ ਸ਼ਹਿਰ ਦੇ ਵਿੱਚ ਡਿਪਟੀ ਹੈ, ਉਸ ਦੀ ਵੈਸੇ ਚੰਗੀ ਉੱਥੇ ਲੋਕਾਂ ਦੇ ਨਾਲ ਵਿੱਚ ਬਣੀ ਹੈ। ਉਹਨਾਂ ਨੇ ਜੋ ਪਹਿਨੀ ਹੋਈ ਹੈ ਪਰ ਚਲੋ ਸਹਿਕਾਰੀ ਸੇ ਕਿ ਪਰ ਪੱਗ ਜ਼ਰੂਰ ਬੰਦੇ ਹੈ। ਉਸ ਦੇ ਨਾਲ ਸਿੱਖਾਂ ਦੀ ਪਹਿਚਾਣ ਜਿਹੜੀ ਬਣੀ, ਉਸ ਡਿਪਾਰਟਮੈਂਟ ਸ਼ਹਿਰ ਡਿਪਾਰਟਮੈਂਟ ਦੇ ਵਿੱਚ 500 ਤੋਂ ਵੱਧ ਡਿਪਟੀ ਹੈ ਜਿਹੜੇ ਕਿ ਸਿੱਖਾਂ ਨੂੰ ਜਾਣਦੇ ਸਿੱਖ ਕੌਣ ਹੁੰਦੇ ਆ ਜੀ। ਤੇ ਇਸ ਦੌਰਾਨ ਉਹਨਾਂ ਨੇ ਫੀਲ ਕੀਤਾ ਡਿਪਟੀ ਧਾਰੀਵਾਲ ਨੇ ਵੀ ਜੇ ਕਿ ਇਹਨਾਂ ਲੋਕਾਂ ਦੇ 16 ਲੋਕਾਂ ਦੇ ਘਰ ਜਿਹੜੇ ਤਕਰੀਬਨ ਤਬਾਹ ਹੋ ਗਏ ਸੀ, ਜਿਹੜੇ ਸ਼ਹਿਰ ਹੈਰਿਸ ਕਾਉਂਟੀ ਦੇ ਸ਼ਹਿਰ ਸਨ ਜੀ, ਉਹਨਾਂ ਦੀ ਆਪਾਂ ਹੈਲਪ ਕਰਦੇ ਗਏ। ਸੋ ਅਸੀਂ ਇਹ ਫੀਲ ਕੀਤਾ ਵੀ ਜੋ ਸਿਆਸਤ ਦੀ ਟੀਮ ਸੀ ਸਾਡੇ ਕੋਲ ਤਕਰੀਬਨ ਸੰਗਤਾਂ ਨੇ ਇੱਥੇ ਹੁਣ ਤੱਕ ਅਜੇ ਤੱਕ $40,000 ਜੋ ਦਿੱਤਾ ਹੈ ਕਿ ਇਸ ਹਿਊਸਟਨ ਦੇ ਫਲੱਡ ਵਾਸਤੇ, ਰਿਲੀਫ ਵਾਸਤੇ ਜੀ। ਤੇ ਉਸ ਦੇ ਵਿੱਚੋਂ ਅਸੀਂ ਤਕਰੀਬਨ 11,000 ਕੁਝ ਦੀ ਮਾਇਆ ਦੇ ਨਾਲ ਬਿਲਡਿੰਗ ਮਟੀਰੀਅਲ, ਕਿਉਂਕਿ ਹੁਣ ਇੱਕ ਹਫ਼ਤਾ ਤੇ ਫੂਡ ਦੀ ਪ੍ਰੋਬਲਮ ਸੀ, ਦੂਸਰੇ ਹਫ਼ਤੇ ਹੋ ਗਏ ਤੇ ਹੁਣ ਲੋਕ ਘਰਾਂ ਦੇ ਵਿੱਚ ਚਲੇ ਗਏ ਤੇ ਉਹਨਾਂ ਦੇ ਘਰ ਕਿਸ ਤਰ੍ਹਾਂ ਦੁਬਾਰਾ ਉਹਨਾਂ ਨੂੰ ਰਿਪੇਅਰ ਕੀਤਾ ਜਾਏ, ਤਾਂ ਉਹਨਾਂ ਨੂੰ ਰੇਕ ਚੀਜ਼ ਦੀ ਲੋੜ ਸੀ। ਸੋ ਉੱਥੋਂ ਉਹ ਤੁਸੀਂ ਪਹੁੰਚਾ ਕੇ ਆਏ ਹੋ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਲੈ ਕੇ ਉਹਨਾਂ ਦੇ ਸ਼ਹਿਰ ਦੇ ਆਫਿਸ ਵਿੱਚ ਪਹੁੰਚਾਈਆਂ ਗਈਆਂ ਤੇ ਉੱਥੇ ਲੋਕਲ ਸ਼ਹਿਰ ਦੇ ਬੰਦੇ ਵੀ ਬਹੁਤ ਆਏ ਤੇ ਨਿਊਜ਼ ਕੈਮਰਾਮੈਨ ਵੀ ਆਏ ਸੀ, ਉਹਨਾਂ ਨੇ ਆ ਕੇ ਬੜਾ ਅਪਰੀਸ਼ੀਏਟ ਕੀਤਾ ਵੀ ਸਿੱਖ ਬਹੁਤ ਚੰਗਾ ਕੰਮ ਕਰ ਰਹੇ ਜੀ। ਬਿਲਕੁਲ ਹਰਸ਼ਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜਦੋਂ ਅਸੀਂ ਦੇਖਦੇ ਹਾਂ ਜਿਵੇਂ ਤੁਸੀਂ ਸਾਰੀ ਵਿਆਖਿਆ ਕੀਤੀ ਹੈ, ਆਪਣੇ ਵਿਚਾਰ ਸਾਂਝੇ ਕੀਤੇ ਨੇ, ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲਦਾ ਹੈ ਵੀ ਜਿਹੜੀ ਸਿੱਖਾਂ ਦੀ ਪਹਿਚਾਣ ਹੈਗੀ ਹੈ ਉਹ ਇਹਦੇ ਨਾਲ ਅੱਗੇ ਵੱਧਦੀ ਹੈ, ਅੱਗੇ ਗੱਲ ਤੁਰਦੀ ਹੈ। ਜਿਹੜੀ ਖਾਸ ਤੌਰ ਤੇ ਬਾਹਰਲੇ ਮੁਲਕਾਂ 'ਚ ਅਸੀਂ ਬੈਠੇ ਹਾਂ, ਜਦੋਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਹਾਂ, ਮਦਦ ਕਰਦੇ ਹਾਂ, ਤਾਂ ਇੱਕ ਜਿਹੜਾ ਉਹਨਾਂ ਦਾ ਪਰਸੈਪਸ਼ਨ ਬਣਿਆ ਹੁੰਦਾ, ਜਿਸ ਹਿਸਾਬ ਨਾਲ ਉਹ ਸਾਨੂੰ ਦੇਖਦੇ ਆ ਵੱਖਰੇ ਤੌਰ ਤੇ ਵੀ ਇਹ ਸਾਡੇ ਨਾਲੋਂ ਵੱਖਰੇ ਦਿਖਦੇ ਆ, ਤਾਂ ਉਹ ਇੱਕ ਅਪਣੱਤ ਦੀ ਭਾਵਨਾ ਬਣਦੀ ਹੈ। ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ। ਤੇ ਪਰ ਸਾਡਾ ਜਿਹੜਾ ਸਮਾਂ ਹੈਗਾ ਉਹ ਬ੍ਰੇਕ ਦੇ ਵੱਲ ਵੱਧ ਰਿਹਾ ਹੈ। ਤੁਹਾਡੇ ਤੋਂ ਬਾਅਦ ਅਸੀਂ ਸਤਪਾਲ ਸਿੰਘ ਪੁਰੇਵਾਲ ਜਿਹੜੇ ਤੁਹਾਡੇ ਨਾਲ ਹੀ ਗਏ ਸੀ, ਤੁਸੀਂ ਮੈਂਸ਼ਨ ਕੀਤਾ, ਉਹਨਾਂ ਦੇ ਨਾਲ ਵੀ ਵਿਚਾਰ ਚਰਚਾ ਕਰਨੀ ਹੈ। ਤੇ ਇੱਥੇ ਹੀ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅਸੀਂ ਬ੍ਰੇਕ ਤੋਂ ਬਾਅਦ ਇਸੇ ਇਸ਼ੂ ਦੇ ਉੱਪਰ, ਇਸੇ ਸੰਦਰਭ ਦੇ ਵਿੱਚ ਸਿੱਖ ਐਕਟਿਵਿਸਟ ਜਿਹੜੇ ਸਿਆਟਲ ਤੋਂ ਹੈਗੇ ਆ ਸਤਪਾਲ ਸਿੰਘ ਪੁਰੇਵਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।